ਸਤਿ ਸ਼੍ਰੀ ਅਕਾਲ ਅੰਕਲ। ਸਤਿ ਸ੍ਰੀ ਅਕਾਲ। ਉਹ ਕਾਕਾ ਤੂੰ ਆ ਪੱਕਾ ਇੱਥੇ? ਯਾ ਬ੍ਰਿਟਿਸ਼ ਪਾਸਪੋਰਟ। ਹਾਂਜੀ। ਉਹ ਯਾਇਆ ਤੂੰ ਮੈਨੂੰ ਸਿਰੇ ਦਾ ਠੱਗ ਲੱਗਣ ਡਿਆ, ਬਚ ਕੇ ਰਹੀ ਯਾਰ ਇੱਥੋਂ। ਸਤਿ ਸ਼੍ਰੀ ਅਕਾਲ ਦੋਸਤੋ, ਵਿੰਡੋਜ਼ ਟੀਵੀ ਵੇਰੇ ਸਾਰੇ ਦਰਸ਼ਕਾਂ ਦਾ ਮੈਂ ਜਗਦੀਪ ਗਿੱਲ ਸਵਾਗਤ ਕਰਦਾ। ਦੋਸਤੋ ਅੱਜ ਸਾਡੀ ਟੀਮ ਪਹੁੰਚੀ ਹੈ ਈਵੈਂਟ ਸਿਨੇਮਾ ਬ੍ਰਿਸਬਨ ਸਿਟੀ ਦੇ ਵਿੱਚ, ਜਿੱਥੇ ਫਿਲਮ ਲੱਗੀ ਸੀ ਚੱਲ ਮੇਰਾ ਪੁੱਤ ਅਮਰਿੰਦਰ ਗਿੱਲ ਦੀ। ਇਹ ਪਹਿਲੀ ਔਰ ਨਵੇਕਲੀ ਮੂਵੀ ਹੈ, ਕਿਉਂਕਿ ਇਹਨਾਂ ਨੇ ਪਾਕਿਸਤਾਨੀ ਕਲਾਕਾਰ ਨਾਲ ਲਿਆ। ਸਾਡੇ ਨਾਲ ਦਰਸ਼ਕ ਜੁੜੇ ਨੇ, ਅਸੀਂ ਉਹਨਾਂ ਦਾ ਰਿਵਿਊ ਲੈਂਦੇ ਹਾਂ ਕਿ ਉਹ ਕਿਵੇਂ ਉਹਨਾਂ ਨੇ ਮਹਿਸੂਸ ਕੀਤਾ। ਅੱਜ ਕਿਵੇਂ ਲੱਗਾ ਜੀ ਨਵਦੀਪ ਭਾਜੀ ਤੁਹਾਨੂੰ? ਵਧੀਆ ਵੀਰ ਜੀ, ਸਮਝ ਨਹੀਂ ਆਉਂਦੀ, ਹੱਸਣ ਵਾਲੀ ਐਂਟਰਟੇਨਮੈਂਟ ਫਿਲਮ ਹੈ, ਐਂਟਰਟੇਨਮੈਂਟ ਦੀ, ਪਰ ਸਮਝ ਨਹੀਂ ਆਉਂਦੀ ਹੱਸ ਹੋ ਕੇ ਰਹੋ ਜਿਹੜਾ ਸੱਚ ਹੈ ਇਹਦੇ 'ਚ ਫਿਲਮ 'ਚ। ਅਤੇ ਬਾਕੀ ਹੈ ਵੀ ਉਹ ਅਫਜ਼ਲ ਸ਼ਹਿਰ ਦੀ ਕਵਿਤਾ ਨਹੀਂ ਹੈ, ਕਹਿੰਦੇ ਵੀ ਅਸੀਂ ਬਾਂਦਰ ਕਿੱਲਾ ਖੇਡਿਆ ਤੇ ਛਿੱਤਰ ਖਾਧੇ। ਠੀਕ ਹੈ, ਉਹਨਾਂ ਨੇ ਹਾਸੇ ਨੂੰ ਚੰਗਾ ਵਿਸ਼ਾ ਜਿਹੜਾ ਉਹ ਲਵੇਟ ਕੇ ਸਾਰਿਆਂ ਨੂੰ ਪੇਸ਼ ਕੀਤਾ। ਇਹ ਪ੍ਰਵਾਸੀਆਂ ਦੀ ਜ਼ਿੰਦਗੀ ਆ, ਪ੍ਰਵਾਸੀਆਂ ਨੂੰ ਆਪ ਨਹੀਂ ਸਮਝ ਆਉਂਦਾ ਵੀ ਹੱਸਣ ਕੇ ਰੋਣ ਉਹ। ਕਿਉਂਕਿ ਉਹ ਜਿਹੜੇ ਪਾਕਿਸਤਾਨੀ ਕਲਾਕਾਰ ਨੇ ਉਹ ਬੜੇ ਪ੍ਰੋਫੈਸ਼ਨਲ ਨੇ, ਉਹਨਾਂ ਦਾ ਕੋਈ ਤੋੜ ਨਹੀਂ ਆ। ਠਾਕੁਰ ਆਪਣਾ ਜਨੋਟੀ ਸਾਹਿਬ ਬਿਲਕੁਲ ਬਾਕਮਾਲ ਬਾਕਮਾਲ ਐਕਟਿੰਗ ਹੈ ਉਹਨਾਂ ਦੀ, ਔਰ ਉਹਨਾਂ ਦਾ ਸਲੀਕਾ ਜਿਹੜਾ ਹੈਗਾ ਗੱਲ ਕਰਨ ਦਾ, ਉਹ ਵੀ ਜਿਹੜੀ ਡਾਇਲੌਗ ਡਿਲੀਵਰੀ ਆ, ਉਹ ਜਿਵੇਂ ਜਿਹੜੇ ਪਿੰਡਾਂ 'ਚ ਤਾਸ਼ ਖੇਡਦੇ ਹੁੰਦੇ ਨੇ ਵੀ ਪੱਤੇ ਦੇ ਉੱਤੇ ਪਤਾ ਸਿੱਟਦੇ ਸੀ ਬੰਦੇ ਪੂਰਾ, ਇਹੀ ਗੱਲ ਹੈ। ਜਿਹੜੀ ਇਹ ਮੂਵੀ ਹੈ ਜੀ, ਇਹ ਇੱਕ ਵਿਦੇਸ਼ਾਂ ਦਾ ਦੁਖਾਂਤ ਇਹਦੇ ਵਿੱਚ ਦਿਖਾਇਆ ਗਿਆ ਹੈ ਵੀ ਸਾਡੇ ਲੋਕ ਕਿਵੇਂ ਇੱਥੇ ਬਚ ਬਚਾ ਕੇ ਰਹਿੰਦੇ ਨੇ, ਵਿਦੇਸ਼ਾਂ ਦੇ ਵਿੱਚ ਆ ਕੇ ਕਿਵੇਂ ਪੱਕੇ ਹੁੰਦੇ ਆ, ਅਤੇ ਦੋਨਾਂ ਪੰਜਾਬਾਂ ਦੀ ਇੱਕ ਸਾਂਝ ਜਿਹੜੀ ਸੀਗੀ ਉਹਦੇ ਵਿੱਚ ਦਰਸਾਈ ਗਈ ਆ। ਜਿਵੇਂ ਅਸੀਂ ਡਰਾਮਿਆਂ ਦੇ ਵਿੱਚ ਦੇਖਦੇ ਹਾਂ, ਇਫਤਖਾਰ ਠਾਕਰ, ਨਾਸਰ ਚਨਿਓਟੀ ਅਤੇ ਅਕਰਮ ਉਦਾਸ, ਅਤੇ ਸਾਰਿਆਂ ਨੇ ਇਹ ਜਿਹੜੀ ਸਾਂਝੀ ਪਰਫੋਰਮੈਂਸ ਸੀਗੀ ਉਹਨਾਂ ਦੀ, ਬਹੁਤ ਹੀ ਬਾਕਮਾਲ ਕਮੇਡੀ ਦੇ ਵਿੱਚ ਇੱਕ ਬਹੁਤ ਹੀ ਸੋਹਣਾ ਸੁਨੇਹਾ ਜਿਹੜਾ ਉਹਦੇ ਵਿੱਚ ਦਿੱਤਾ ਗਿਆ ਹੈ, ਅਤੇ ਬਹੁਤ ਕਹਿ ਲਓ ਵਧੀਆ ਪਰਿਵਾਰਕ ਮੂਵੀ ਆ। ਸਾਰਿਆਂ ਨੂੰ ਮੈਂ ਇਹ ਸੁਜੈਸ਼ਨ ਦੇਣਾ ਚਾਹੂੰਗਾ ਕਿ ਸਾਰੇ ਆਪਣੇ ਬੱਚਿਆਂ ਨਾਲ, ਪਰਿਵਾਰਾਂ ਦੇ ਨਾਲ ਆ ਕੇ ਦੇਖੋ, ਕਿਉਂਕਿ ਬੱਚਿਆਂ ਨੂੰ ਵੀ ਪਤਾ ਲੱਗੂਗਾ ਵੀ ਸਾਡੇ ਜਿਹੜੇ ਵਡੇਰੇ ਸੀਗੇ ਉਹ ਕਿਵੇਂ ਆ ਕੇ ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਪੈਰ ਜਮਾਏ ਆ, ਉੱਥੇ ਸੈੱਟ ਹੋਏ ਆ। ਅਤੇ ਜ਼ਰੂਰ ਬੱਚਿਆਂ ਨੂੰ ਲੈ ਕੇ ਉਹਨਾਂ ਦੀ ਜਦੋਜਹਿਦ ਉਹਦੇ ਪਿੱਛੇ, ਪਰਦੇ ਦੇ ਪਿੱਛੇ ਉਹਨਾਂ ਨੇ ਕੀ ਮਿਹਨਤ ਕੀਤੀ ਆ, ਕਿਹਦੀ ਮੁਸ਼ੱਕਤ ਰਹੀ ਆ ਉਹਨਾਂ ਦੀ, ਅਤੇ ਉਹ ਸਾਰਾ ਕੁਝ ਬੱਚਿਆਂ ਨੂੰ ਸਮਝ ਆਊਗਾ। ਅਤੇ ਸਾਰਿਆਂ ਨੂੰ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਰੇ ਆਪਣੇ ਬੱਚਿਆਂ ਦੇ ਨਾਲ, ਪਰਿਵਾਰ ਦੇ ਨਾਲ ਆ ਕੇ ਇਸ ਮੂਵੀ ਨੂੰ ਦੇਖੋ। ਬਹੁਤ ਵਧੀਆ ਲੱਗੀ ਭਾਜੀ, ਹਾਊਸਫੁੱਲ ਸ਼ੋਅ ਸੀਗਾ ਜੀ, ਬਹੁਤ ਸੋਹਣਾ ਇੱਕ ਐਂਟਰਟੇਨਮੈਂਟ ਫੁੱਲ ਫੈਮਿਲੀ ਐਂਟਰਟੇਨਮੈਂਟ ਸੀਗਾ ਜੀ। ਉਹਨਾਂ ਦੀਆਂ ਜੁਗਤਾਂ ਜਿਹੜੀਆਂ ਆਪਣੀ ਸਭ ਤੋਂ ਮੈਨੂੰ ਲੱਗਦਾ ਵੀ ਜਿਹੜੇ ਸਭ ਤੋਂ ਵੱਡੀ ਅਟਰੈਕਸ਼ਨ ਸੀ ਇਸ ਮੂਵੀ ਦੀ, ਹੈ ਨਾ, ਉਹ ਸੀਗੀਆਂ ਉਹਨਾਂ ਦੀਆਂ ਜੁਗਤਾਂ ਜੀ। ਇੱਕ ਕੰਬੀਨੇਸ਼ਨ ਆਪਣੇ ਪੰਜਾਬੀ ਇੰਡੀਆ ਦੇ ਆਰਟਿਸਟ ਦਾ ਤੇ ਪਾਕਿਸਤਾਨ ਦੇ ਆਰਟਿਸਟ ਦਾ, ਜਿਹੜਾ ਬਹੁਤ ਵਧੀਆ ਕੰਬੀਨੇਸ਼ਨ ਹੈ ਜੀ। ਅਤੇ ਹੋਪਫੁਲੀ ਫਿਊਚਰ 'ਚ ਇੱਦਾਂ ਦਾ ਕੁਝ ਹੋਰ ਵਧੀਆ ਦੇਖਣ ਨੂੰ ਮਿਲੇ ਜੀ ਸਾਰੀ ਫੈਮਿਲੀ ਦੀ। ਬਹੁਤ ਹੀ ਵਧੀਆ ਭਾਜੀ, ਦੋਵਾਂ ਪੰਜਾਬਾਂ ਦਾ ਜਿੱਦਾਂ ਮੇਲ ਆ, ਅਤੇ ਸਾਰੇ ਜਿੱਦਾਂ ਸਾਡੇ ਪਸੰਦੀਦਾ ਕਲਾਕਾਰ ਆ ਜਿਹੜੇ ਲਹਿੰਦੇ ਪੰਜਾਬ ਦੇ ਵੀ, ਚੜ੍ਹਦੇ ਪੰਜਾਬ ਦੇ ਵੀ, ਤਾਂ ਸਟੋਰੀ ਵੀ ਬਹੁਤ ਸੋਹਣੀ ਹੈ, ਅਤੇ ਹਰ ਤਰ੍ਹਾਂ ਦਾ ਇਮੋਸ਼ਨ ਹੈਗਾ ਆ, ਜਿੱਦਾਂ ਕਾਮੇਡੀ ਵੀ ਆ, ਅਤੇ ਤੁਹਾਨੂੰ ਇੱਕ ਜਿਹੜਾ ਜੋੜਨ ਵਾਲਾ ਜਿਹੜਾ ਥੋੜ੍ਹਾ ਸੀਰੀਅਸ ਇਮੋਸ਼ਨ ਹੈ ਉਹ ਵੀ ਹੈ। ਅਤੇ ਬਹੁਤ ਹੀ ਪਿਆਰੀ ਫਿਲਮ ਹੈ। ਇਹ ਫਿਲਮ ਇੱਕ ਮੁੱਦੇ 'ਤੇ ਬਣੀ ਆ। ਹਾਂਜੀ, ਬਿਲਕੁਲ ਇੱਕ ਦੋਵਾਂ ਦੇ ਸਾਂਝੇ ਪੰਜਾਬ ਦੇ ਮੁੱਦੇ 'ਤੇ, ਜਿੱਦਾਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ, ਪਸੰਦ ਕਰਦੇ ਹਾਂ, ਉਸ ਮੁੱਦੇ 'ਤੇ ਮੂਵੀ ਬਣੀ ਆ। ਇੱਕ ਦੂਜੇ ਦੇ ਹਾਸੇ ਠੱਟੇ ਵੀ ਸਾਡੇ ਸੇਮ ਹੈ। ਤੁਸੀਂ ਜੇ ਲੋਕਾਂ ਨੂੰ ਕਹਿਣਾ ਹੋਵੇ ਭਾਜੀ ਕਿ ਫਿਲਮ ਵੇਖਣ ਜ਼ਰੂਰ ਆਓ, ਅਤੇ ਕੀ ਇੱਕ ਵਧੀਆ ਗੱਲ ਕਹੋਗੇ ਉਹਨਾਂ ਨੂੰ ਵੀ ਤੁਸੀਂ ਫਿਲਮ ਵੇਖਣ ਜ਼ਰੂਰ ਆਓ? ਫਿਲਮ ਜ਼ਰੂਰ ਵੇਖਣੀ ਚਾਹੀਦੀ ਆ। ਦੋਵਾਂ ਪੰਜਾਬਾਂ ਦਾ ਮੇਲ ਆ, ਦੋਵਾਂ ਦਾ ਮੇਲ ਮਿਲਾਪ ਬਣਦਾ ਆ। ਜਿਹੜੇ ਲੀਡਰ ਲੋਕ ਆ ਉਹਨਾਂ ਦੀ ਸਿਆਸਤ ਵੱਖਰੀ ਚੱਲ ਕੇ, ਇਸ ਕਾਰਨ ਜਿਹੜਾ ਆ ਆਪਣੇ ਲੋਕਾਂ ਦਾ ਪਿਆਰ ਹੈ ਉਹ ਵੀ ਘਟਦਾ ਹੈ। ਇਸ ਕਰਕੇ ਮੂਵੀ ਵੇਖਣ, ਜੋ ਕਿ ਇੱਕ ਦੂਜੇ ਦੇ ਲੋਕਾਂ ਦਾ, ਜਿਹੜੇ ਲੋਕ ਉੱਥੇ ਰਹਿੰਦੇ ਆ ਉਹਨਾਂ ਦਾ ਕਿੱਦਾਂ ਦੇ ਵਿਚਾਰ ਆ, ਸਾਡੇ ਲੋਕਾਂ ਬਾਰੇ, ਸਾਡੇ ਲੋਕਾਂ ਦੇ ਉਹਨਾਂ ਬਾਰੇ ਕਿੱਦਾਂ ਦੇ ਵਿਚਾਰ ਆ, ਦੋਵਾਂ ਦਾ ਮੇਲ ਪਿਆਰ ਵਧੂਗਾ ਅਤੇ ਫਿਲਮ ਮਨੋਰੰਜਨ ਆ, ਸੋਹਣੀ ਲੱਗੂਗੀ ਸਾਰਿਆਂ ਨੂੰ। ਬਹੁਤ ਵਧੀਆ ਫਿਲਮ ਸੀਗੀ, ਫੈਮਿਲੀ ਮੂਵੀ ਹੈ, ਸਾਰੇ ਜਾਣੇ ਪੂਰਾ ਪਰਿਵਾਰ ਦੇਖਣ ਜਾਵੇ, ਬਹੁਤ ਵਧੀਆ ਮੂਵੀ ਹੈ। ਇਟ ਵਾਸ ਵੈਰੀ ਨਾਈਸ ਮੂਵੀ। ਬਹੁਤ ਵਧੀਆ, ਹਰ ਪੱਖ ਤੋਂ ਸਿੱਖਿਆਦਾਇਕ। ਸਾਡੇ ਪੰਜਾਬਾਂ ਦਾ ਵਿਛੋੜਾ, ਸਾਡਾ ਸੱਲ, ਸਾਡਾ ਦੁੱਖ, ਐਂਟਰਟੇਨਮੈਂਟ ਤੋਂ ਕੋਈ ਗੱਲ ਨਹੀਂ ਰਹੀ। ਫੱਬ ਦੇ ਹੀਰੋ ਅਮਰਿੰਦਰ ਗਿੱਲ, ਕੁੜੀ, ਸਾਰੇ, ਤੇ ਦੈਟ ਵਾਸ ਵੈਰੀ ਚਾਰਮਿੰਗ। ਗਾਣੇ, ਸੂਟ, ਔਰ ਐਵਰੀਥਿੰਗ ਆਈ ਥਿੰਕ they have performed in a very good way and I appreciate for our I belong to Punjabi culture and India। ਫਿਲਮ ਬਹੁਤ ਵਧੀਆ ਹੈ ਭਾਜੀ, ਪਾਕਿਸਤਾਨੀ ਕਲਾਕਾਰਾਂ ਦੇ ਨਾਲ ਵੀ ਬਹੁਤ ਵਧੀਆ ਹੈ, ਸਾਰਾ ਡਾਇਲੋਗ ਡਿਲੀਵਰੀ ਸਾਰੀ ਵਧੀਆ, ਦੋਵਾਂ ਪੰਜਾਬਾਂ ਦੀ। ਉਹਨਾਂ ਨੇ ਹਾਸੇ ਦੇ ਵਿੱਚ ਜਿਹੜਾ ਵਧੀਆ ਵਿਸ਼ਾ ਛੋਇਆ, ਇਹ ਤੁਹਾਨੂੰ ਇਹਦੇ ਵਿੱਚ ਕਰੈਕਟਰ ਸਭ ਤੋਂ ਪਸੰਦੀਦਾ ਕਿਹੜਾ ਲੱਗਾ ਜੀ? ਅਮਰਿੰਦਰ ਗਿੱਲ। ਅੱਛਾ, ਲਾਈਕ ਹੀ ਇਜ਼ ਆਲਵੇਜ਼ ਬੈਸਟ। ਅਤੇ ਬਾਕੀ ਜਿਵੇਂ ਸਟੇਜ ਕਲਾਕਾਰ ਪਾਕਿਸਤਾਨ ਦੇ,
ਉਹਨਾਂ ਦੇ ਡਾਇਲੌਗ ਡਿਲੀਵਰੀ ਸਾਰਾ ਕੁਝ ਬਹੁਤ ਵਧੀਆ। ਉਹਨਾਂ ਦੀ ਗੱਲਬਾਤ ਕਹਿਣ ਦਾ ਤਰੀਕਾ ਸੌਖਾ ਢੰਗ ਜਿਹੜਾ ਲੋਕਾਂ ਨੂੰ ਸਮਝ ਬਿਲਕੁਲ ਸਾਰਿਆਂ ਨੂੰ ਸਮਝ ਆਉਂਦਾ, ਪੂਰੇ ਵਧੀਆ। ਦੋਵਾਂ ਪੰਜਾਬਾਂ ਦੇ ਪਿਆਰ ਦੀ ਗੱਲ ਹੈ, ਚੜ੍ਹਦੇ ਦੇ ਲਈ। ਨਹੀਂ ਕਾਮੇਡੀ ਵੀ ਵਧੀਆ ਸੀ ਤੇ ਵੈਸੇ ਓਵਰਆਲ ਫਿਲਮ ਸਾਰੀ ਵਧੀਆ ਸੀ। ਹਾਂਜੀ ਅਸੀਂ ਛੋਟੇ ਬੱਚੇ ਨੂੰ ਪੁੱਛਦੇ ਹਾਂ ਵੀ ਚੱਲ ਮੇਰਾ ਪੁੱਤ ਕਿੱਦਾਂ ਦੀ ਲੱਗੀ ਤੁਹਾਨੂੰ movie? ਗੁੱਡ ਸੀ। ਉਹਦੇ ਵਿੱਚ ਕਿਹੜੀ ਗੱਲ ਵਧੀਆ ਲੱਗੀ? ਇਹ ਫਨੀ ਸੀ ਤੇ ਉਹਦੇ ਵਿੱਚ ਕੈਰੈਕਟਰਸ ਵੀ ਬੜੇ ਫਨੀ ਸੀ। ਓਕੇ, ਔਰ ਤੁਹਾਨੂੰ ਕਿਹੜਾ ਕੈਰੈਕਟਰ ਜਿਹੜਾ ਵਾ ਉਹਦੇ ਵਿੱਚ ਤੁਹਾਡਾ ਫੇਵਰੇਟ ਸੀ? ਅਰਮਿੰਦਰ ਗਿੱਲ। ਹਾਂ, ਵੈਰੀ ਗੁੱਡ। ਅਮਰਿੰਦਰ ਗਿੱਲ ਜੀ, ਤੁਹਾਨੂੰ ਬੱਚੇ ਵੀ ਪਸੰਦ ਕਰਦੇ ਆ, ਬਜ਼ੁਰਗ ਵੀ ਤੇ ਸਾਰੇ ਯੂਥ ਵੀ। ਪਰਿਵਾਰਕ ਮੂਵੀ ਜਿਹੜੀ ਅਮਰਿੰਦਰ ਗਿੱਲ ਜੀ ਨੇ, ਕਿਉਂਕਿ ਅਮਰਿੰਦਰ ਗਿੱਲ ਦਾ ਜਿਹੜਾ ਮਿਆਰੀ ਕੰਮਕਾਜ ਆ, ਉਹਨਾਂ ਦੀ ਗਾਇਕੀ, ਉਹਨਾਂ ਦਾ ਜਿਹੜਾ ਇੱਕ ਹੈ, ਉਹਨਾਂ ਨੇ ਕੰਮ ਹਮੇਸ਼ਾ, ਉਹਨਾਂ ਦੀ ਟੀਮ ਜਿਹੜੀ ਆ ਉਹਨਾਂ ਦੇ ਨਾਲ, ਕਾਰਜ ਗਿੱਲ, ਹਰਪ੍ਰੀਤ ਚੀਮਾ, ਹੋਰ ਸਾਰੇ ਜਣੇ ਉਹਨਾਂ ਨੇ ਇਹ ਮਿਹਨਤ ਕੀਤੀ ਹੈ ਔਰ ਇਹ ਅਸੀਂ ਉਹਨਾਂ ਨੂੰ ਵਧਾਈ ਵੀ ਦਿੰਦੇ ਹਾਂ ਇੰਡੋਜ਼ ਟੀਵੀ ਵੱਲੋਂ ਔਰ ਸਾਰੇ ਦਰਸ਼ਕ। ਅੱਜ ਪੂਰਾ ਫਰਾਈਡੇ ਨਾਈਟ ਉਹਨਾਂ ਨੇ ਮਜ਼ਾ ਲਿਆ। ਦੋਸਤੋ, ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਬ੍ਰਿਸਬਨ ਸਿਟੀ ਦੇ ਵਿੱਚ ਇਹ ਸਿਟੀ ਸੈਂਟਰ ਮਾਇਰ ਜਿਹੜੀ ਬ੍ਰਿਸਬਨ ਸਿਟੀ ਦੇ ਇੱਥੇ ਸ਼ੋਅ ਇੱਕ ਚੱਲ ਰਿਹਾ ਔਰ ਇੱਕ ਸਨੀ ਬੈਂਕ ਚੱਲਣਾ। ਤੁਸੀਂ ਸਾਰੇ ਪਰਿਵਾਰਾਂ ਦੇ ਨਾਲ ਵੇਖੋ, ਬਕਾਇਦਾ ਇਹ ਮੂਵੀ ਤੁਹਾਨੂੰ ਮੈਸੇਜ ਵੀ ਦੇਊਗੀ ਔਰ ਐਂਟਰਟੇਨ ਵੀ ਕਰੂਗੀ ਔਰ ਤੁਸੀਂ ਖੁਸ਼ ਹੋ ਕੇ ਘਰ ਨੂੰ ਜਾਓਗੇ। ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਲਵੀ ਖੱਤਰੀ। ਅੱਜ ਆਪਾਂ ਪਹੁੰਚੇ ਹੋਏ ਹਾਂ ਹੋਇਟ ਸਿਨੇਮਾ ਸਟੈਫਰਡ ਦੇ ਵਿੱਚ ਤੇ ਆਪਾਂ ਅੱਜ ਇੱਥੇ ਲਵਾਂਗੇ ਦਰਸ਼ਕਾਂ ਦੇ ਰਿਵਿਊ ਕਿ ਦਰਸ਼ਕਾਂ ਨੂੰ ਇਹ ਫਿਲਮ ਕਿੱਦਾਂ ਦੀ ਲੱਗੀ। ਚੱਲ ਮੇਰਾ ਪੁੱਤ ਚੱਲ, ਤੇ ਗਾਣਾ ਬਹੁਤ ਜ਼ਿਆਦਾ ਸੁਣ ਲਿਆ ਤੁਸੀਂ, ਚੱਲ ਮੇਰਾ ਪੁੱਤ ਚੱਲ ਮੇਰਾ ਪੁੱਤ ਚੱਲ ਚੱਲ ਮੇਰਾ। ਤੇ ਦਰਸ਼ਕ ਆਉਣ ਵਾਲੇ ਆ, ਆਪਾਂ ਉਹਨਾਂ ਤੋਂ ਰਿਵਿਊ ਲਵਾਂਗੇ ਕਿ ਉਹਨਾਂ ਨੂੰ ਇਹ ਫਿਲਮ ਕਿੱਦਾਂ ਦੀ ਲੱਗੀ ਆ, ਕੀ ਕਹਿਣਾ ਚਾਹੁੰਦੇ ਇਸ ਮੂਵੀ ਬਾਰੇ, ਤੇ ਤੁਸੀਂ ਸਾਡੇ ਨਾਲ ਰਹੋ। ਆਓ। ਫੈਮਿਲੀ ਮੂਵੀ ਸੀਗੀ, ਬਹੁਤ ਅੱਛੀ ਸੀਗੀ, ਸਭ ਨੂੰ ਦੇਖਣੀ ਚਾਹੀਦੀ ਹੈ। ਇਸ ਕਾਈਂਡ ਆਫ ਮਤਲਬ ਕਿ ਤੁਸੀਂ ਕਹਿ ਸਕਦੇ ਕਿ ਪਰਿਵਾਰਿਕ ਮੂਵੀ ਹੈ, ਸਾਰੇ ਦੇਖ ਸਕਦੇ ਆ। ਤੁਹਾਨੂੰ ਮੂਵੀ ਦੇ ਵਿੱਚ ਕਿੱਦਾਂ ਲੱਗਿਆ ਸੁਮੇਲ, ਪਾਕਿਸਤਾਨੀ ਤੇ ਇੰਡੀਅਨ ਦਾ? ਜੋ ਹੀ ਇਸੇ ਚੀਜ਼ ਨੂੰ ਕਹਿ ਰਹੇ ਹਾਂ ਕਿ ਬਹੁਤ ਅੱਛਾ ਸੀਗਾ। ਦੋਨੋਂ ਦੇਸ਼ਾਂ ਦੀ ਇੱਕ ਦੋਸਤੀ ਨੂੰ ਦਿਖਾਇਆ ਗਿਆ ਤੇ ਬਹੁਤ ਅੱਛਾ ਹੈ, ਜੋ ਕਿ ਸਾਡੇ ਪਿਆਰ ਨੂੰ ਵਧਾ ਸਕਦਾ ਹੈ, ਬਸ ਹੋਰ ਕੁਝ ਨਹੀਂ। ਬਹੁਤ ਵਧੀਆ ਮੂਵੀ ਹੈ ਜੀ, ਦੇਖਣ ਵਾਲੀ ਮੂਵੀ ਆ। 10/10 ਨੰਬਰ ਦਵਾਂਗੇ ਮੂਵੀ ਨੂੰ, ਤੇ ਦੋਵਾਂ ਪੰਜਾਬਾਂ ਨੂੰ ਇਕੱਠੇ ਕਰਕੇ ਮੂਵੀ ਬਣਾਈ ਹੈ, ਬਹੁਤ ਵਧੀਆ ਲੱਗਿਆ ਦੇਖ ਕੇ। ਵੈਰੀ ਗੁੱਡ, ਇੰਝ ਮੂਵੀ ਬਣਨੀ ਚਾਹੀਦੀ ਹੈ। ਤੁਹਾਨੂੰ ਭਾਈ? ਭਾਈ ਬਹੁਤ ਵਧੀਆ ਮੂਵੀ ਸੀ। ਐਂਡ ਤੇ ਜਿਹੜਾ ਕਨਸੈਪਟ ਸੀ ਪੰਜਾਬ ਨੂੰ ਮਿਲਾਉਣ ਦਾ, ਦੂਜੇ ਲਹਿੰਦੇ ਵਜਾਉਣ ਨਾਲ, ਬਹੁਤ ਵਧੀਆ ਸੀ। ਵਧੀਆ ਮੂਵੀ ਸੀ। ਥੈਂਕ ਯੂ। ਬਹੁਤ ਵਧੀਆ ਮੂਵੀ ਹੈ ਜੀ। ਤੇ ਇਹਦੇ ਵਿੱਚ ਸਭ ਤੋਂ ਵਧੀਆ ਕਿਰਦਾਰ ਕਿਹਨਾਂ ਦਾ ਲੱਗਿਆ ਜੀ ਤੁਹਾਨੂੰ? ਮੈਨੂੰ ਭਾਜੀ ਉਹਨਾਂ ਗਾਫੇ ਦਾ ਜਿਹੜਾ ਪੈਸੇ ਮਾਰ ਜਾਂਦਾ ਆ, ਬਸ ਜੀ। ਕਿਉਂ, ਇਹ ਤੁਹਾਡੇ ਨਾਲ ਵੀ ਲੱਗਦੀ? ਹਾਂਜੀ, ਹੈ ਹੀ ਆ, ਬਸ ਥੋੜੀ ਬਹੁਤ ਸਾਰਿਆਂ ਦੀ ਹੁੰਦੀ ਆ। ਤੇ ਤੁਹਾਨੂੰ ਸੁਮੇਲ ਕਿੱਦਾਂ ਦਾ ਲੱਗਿਆ, ਪਾਕਿਸਤਾਨ ਤੇ ਇੰਡੀਆ? ਨਹੀਂ, ਬਹੁਤ ਵਧੀਆ ਭਾਈ, ਕਿ ਇਕੱਠ ਗਾਂ ਰਹਿਣਾ ਚਾਹੀਦਾ ਆ ਜਿੱਦਾਂ ਜੀ। ਹਾਂਜੀ, ਜਿੱਦਾਂ ਗਾਂ ਵੱਧਦਾ ਜਾ ਰਿਹਾ ਆ, ਮਤਲਬ ਲੜਾਈਆਂ ਵੱਧਦੀਆਂ ਜਾ ਰਹੀਆਂ, ਬਸ ਇਹ ਥੋੜਾ ਬਹੁਤ ਘਟਣਾ ਚਾਹੀਦਾ ਕੰਮ। ਹਾਂਜੀ, ਬਹੁਤ ਵਧੀਆ ਸੀਗਾ ਮੂਵੀ, ਬਹੁਤ ਵਧੀਆ ਬਾਈ ਜੀ। ਇਹਦੇ ਵਿੱਚ ਇੱਕ ਨਵਾਂ ਮੋੜ ਲੈ ਕੇ ਆਉਣਾ ਵਾ ਸਿਨੇਮਾ ਨੇ। ਲਾਈਕ ਜਿਹੜੇ ਪਾਕਿਸਤਾਨ ਤੋਂ ਐਕਟਰਸ ਲਏ ਨੇ, ਉਹ ਆਪਦਾ ਇਹ 'ਚ ਕਿਰਦਾਰ ਦਿਖਾ ਰਹੇ ਨੇ, ਤਾਂ ਉਹ ਬਹੁਤ ਵਧੀਆ ਆਵਾਜ਼ ਦਾ ਵੇ। ਨੈਕਸਟ ਮੂਵੀ ਦੇ ਵਿੱਚ ਵੀ ਹੋਪਫੁਲੀ ਸ਼ਾਇਦ ਉਹ ਹੋਰ ਕਿਰਦਾਰ ਲੈਣਗੇ, ਤਾਂ ਪੰਜਾਬੀ ਸਿਨੇਮਾ 'ਚ ਨਵਾਂ ਰੋਮਾਂਟਿਕ ਮੋੜ ਆਇਆ, ਤਾਂ ਵਧੀਆ ਹੋਊਗਾ। ਤੇ ਤੁਹਾਨੂੰ ਕਿੰਨੇ ਸਟਾਰ ਦੇਣਾ ਚਾਹੋਗੇ ਇਸ ਮੂਵੀ ਨੂੰ ਤੁਸੀਂ? 10 ਦੇ ਵਿੱਚੋਂ ਆਊਟ ਆਫ 9 ਆ। ਮਚ ਬੈਟਰ, ਬਹੁਤ ਵਧੀਆ ਵਾ। ਸਾਰਿਆਂ ਨੂੰ ਰეკਮੈਂਡ ਕਰਾਂਗੇ ਕਿ ਦੇਖਣ ਆਉਣ ਮੂਵੀ। ਤੇ ਸਭ ਤੋਂ ਵਧੀਆ ਕਿਰਦਾਰ ਕਿਹਨਾਂ ਦਾ ਲੱਗਿਆ ਤੁਹਾਨੂੰ? ਅੱਜ ਦੇ ਪਾਕਿਸਤਾਨੀ ਡਰਾਮਾ ਵਾਲੇ ਦੇ ਬੰਦੇ ਸਿਰਾ ਲਾਉਂਦੇ ਨੇ ਜਮਾ। ਤੁਹਾਨੂੰ ਮੈਮ? ਅਮਰਿੰਦਰ ਗਿੱਲ, ਸਿਮੀ ਚਹਿਲ। ਓਕੇ, ਬਹੁਤ ਵਧੀਆ ਮੂਵੀ ਹੈ, ਰეკਮੈਂਡ ਕਰਾਂਗੇ ਜੀ। ਵੈਰੀ ਨਾਈਸ, ਬਹੁਤ ਸੋਹਣੀ ਮੂਵੀ ਸੀਗੀ। ਆਈ ਐਮ ਵੈਰੀ ਹੈਪੀ। ਤੁਹਾਨੂੰ ਸਭ ਤੋਂ ਵਧੀਆ ਕਿਰਦਾਰ ਕਿਹਨਾਂ ਦਾ ਲੱਗਿਆ ਜੀ? ਸਾਰਿਆਂ ਦਾ ਵਧੀਆ ਸੀਗਾ, ਅਮਰਿੰਦਰ ਗਿੱਲ ਦਾ ਸਪੈਸ਼ਲੀ ਵਧੀਆ ਲੱਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਫਿਲਮ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜਾ ਪਾਰਟ ਸਭ ਤੋਂ ਵਧੀਆ ਲੱਗਿਆ ਕਿ ਬਹੁਤ ਜ਼ਿਆਦਾ ਮਜ਼ੇਦਾਰ ਰਿਹਾ ਜੀ? ਸਾਰਾ ਕੁਝ ਹੀ ਠੀਕ ਸੀਗਾ। ਅਮਰਿੰਦਰ ਗਿੱਲ ਦੀ ਐਕਟਿੰਗ ਬਹੁਤ ਵਧੀਆ ਸੀਗੀ। ਹਾਂਜੀ, ਮਤਲਬ ਇਟਸ ਟੋਟਲੀ ਐਨ ਅਵੇਸਮ ਮੂਵੀ। ਹਾਂਜੀ, ਬਹੁਤ ਵਧੀਆ ਸੀਗੀ। ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਦਰਸ਼ਕ ਹਜੇ ਨਹੀਂ ਦੇਖਣਗੇ? ਬਹੁਤ ਵਧੀਆ ਮੂਵੀ ਹੈ ਜੀ, ਸਾਰੇ ਦੇਖਣ ਜ਼ਰੂਰ, ਮਤਲਬ ਪੂਰਾ ਟੋਟਲੀ ਇੰਜੋਇਮੈਂਟ ਆ। ਹਾਂਜੀ ਦੋਸਤੋ, ਸਾਰਿਆਂ ਨੂੰ ਬਹੁਤ ਜ਼ਿਆਦਾ ਮੂਵੀ ਪਸੰਦ ਆ ਰਹੀ ਹੈ। ਚੱਲ ਮੇਰਾ ਪੁੱਤ ਚੱਲ ਮੇਰਾ ਪੁੱਤ ਹੋਈ ਪਈ ਹੈ ਸਾਰੇ ਪਾਸੇ। ਤੁਸੀਂ ਹੁਣ ਹੋਇਟ ਸਿਨੇਮਾ ਦੇ ਰਿਵਿਊ ਸੁਣੇ ਆ, ਈਵੈਂਟ ਸਿਨੇਮਾ ਦੇ ਰਿਵਿਊ ਸੁਣੇ ਆ, ਤੇ ਸਾਰੇ ਪਾਸੇ ਬਹੁਤ ਜ਼ਿਆਦਾ ਇਹਦੇ ਬਹੁਤ ਵਧੀਆ ਰਿਵਿਊ ਆ ਰਹੇ ਆ। ਜਿਹੜੇ ਦਰਸ਼ਕਾਂ ਨੇ ਹਜੇ ਇਹ ਮੂਵੀ ਨਹੀਂ ਦੇਖੀ ਤਾਂ ਤੁਸੀਂ ਜ਼ਰੂਰ ਜਾ ਕੇ ਇਸ ਮੂਵੀ ਨੂੰ ਦੇਖੋ। ਤੇ ਮੇਰੇ ਦੋਸਤੋ, ਜਿਹੜੇ YouTube ਤੇ ਸਾਨੂੰ ਦੇਖ ਰਹੇ ਆ, YouTube ਦੇ ਨੀਚੇ ਸਬਸਕ੍ਰਾਈਬ ਦਾ ਬਟਨ ਹੈ, ਤਾਂ ਬਟਨ ਜ਼ਰੂਰ ਦਬਾਓ ਤੇ ਬੈਲ ਆਈਕਨ ਵੀ ਦਬਾਓ ਤਾਂ ਕਿ ਸਾਡੀ ਨਵੀਂ ਅਪਡੇਟ ਤੁਹਾਡੇ ਕੋਲ ਜਲਦ ਤੋਂ ਜਲਦ ਪਹੁੰਚਣ।
ਤੇ ਤੁਹਾਡਾ ਲਵੀ ਖੱਤਰੀ ਅਗਲੀ ਮੂਵੀ ਤੇ ਅਗਲੇ ਰਿਵਿਊ ਤੇ ਤੁਹਾਨੂੰ ਜ਼ਰੂਰ ਮਿਲੂਗਾ ਤੇ ਬਹੁਤ ਵਧੀਆ ਰਿਵਿਊ ਹੋ ਰਿਹਾ, ਤੁਸੀਂ ਜਾ ਕੇ ਜ਼ਰੂਰ ਦੇਖੋ ਸਾਰੇ ਜਣੇ। ਤਾਂ ਅਗਲੀ ਵਾਰ ਮਿਲਦੇ ਹਾਂ ਜੀ। ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ। ਹੈਲੋ ਫਰੈਂਡਸ, ਵੈਲਕਮ ਬੈਕ। ਆਸਟ੍ਰੇਲੀਆ ਦੀ ਆਡੀਅנס ਤੋਂ ਬਾਅਦ ਰਿਵਿਊਜ਼ ਜਾਣਨ ਤੋਂ ਬਾਅਦ ਚੱਲ ਮੇਰੇ ਪੁੱਤ ਪਿਕਚਰ ਜਿਹੜੀ ਹੈ ਸੁਪਰ ਡੂਪਰ ਹਿੱਟ ਜਾ ਰਹੀ ਹੈ ਤੇ ਆਪਾਂ ਹੁਣ ਪਹੁੰਚੇ ਹਾਂ ਇੰਡੀਆ ਦੇ ਵਿੱਚ ਪਟਿਆਲਾ ਫੂਲ ਥੀਏਟਰ ਦੇ ਵਿੱਚ। ਥੀਏਟਰ ਦਾ ਮਾਹੌਲ ਜਿਹੜਾ ਹੈ ਉਹ ਪੂਰਾ ਗਰਮੋ ਗਰਮ ਹੈ ਕਿਉਂਕਿ ਪੂਰੀ ਖਚਾ ਖਚ ਥੀਏਟਰ ਪੂਰਾ ਭਰਿਆ ਪਿਆ ਹੈ ਸਿਰਫ ਚੱਲ ਮੇਰੇ ਪੁੱਤ ਦੇ ਨਾਲ। ਚੱਲ ਮੇਰੇ ਪੁੱਤ ਜਿਹੜੀ ਹੈ ਇੰਡੀਆ ਤੇ ਪਾਕਿਸਤਾਨ ਦੇ ਆਰਟਿਸਟ ਦੇ ਨਾਲ ਮਿਲ ਕੇ ਬਣਾਈ ਗਈ ਹੈ। ਮੈਨੂੰ ਤਾਂ ਪਿਕਚਰ ਬਹੁਤ ਹੀ ਜ਼ਿਆਦਾ ਸੋਹਣੀ ਲੱਗੀ ਹੈ ਤੇ ਆਓ ਹੁਣ ਇੰਡੀਅਨ ਰਿਵਿਊਜ਼ ਸੁਣਦੇ ਹਾਂ ਕਿ ਕੀ ਨੇ। ਆਓ ਚਲੀਏ। ਸਰ ਕਿਵੇਂ ਲੱਗੀ ਤੁਹਾਨੂੰ ਮੂਵੀ? ਬਹੁਤ ਸੋਹਣੀ ਫਿਲਮ ਹੈ, ਝਕਾਸ ਮੂਵੀ ਹੈ। ਕੀ ਮਤਲਬ ਸਿੱਖਣ ਨੂੰ ਮਿਲਦਾ ਇਹਦੇ ਵਿੱਚ? ਸਿੱਖਣ ਨੂੰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇੰਡੀਆ ਤੇ ਪਾਕਿਸਤਾਨ ਦਾ ਜਿਹੜਾ ਮਿਲਾਪ ਦਿਖਾਇਆ ਗਿਆ ਉਹ ਵੀ ਬਹੁਤ ਸੋਹਣਾ ਹੈਗਾ। ਔਰ ਜੋ ਬਾਹਰ ਇੱਥੋਂ ਦੇ ਲੋਕ ਇੱਥੋਂ ਜਾ ਕੇ ਬਾਹਰ ਵੱਸਦੇ ਨੇ, ਬੜੀ ਸਟਰਗਲ ਕਰਦੇ ਨੇ। ਇਹ ਇੱਕ ਬਹੁਤ ਵੱਡਾ ਬਹੁਤ ਸੋਹਣਾ ਮੈਸੇਜ ਦਿੱਤਾ ਹੋਇਆ ਕਿ ਕਿੰਨੀ ਸਟਰਗਲ ਉਹਨਾਂ ਨੂੰ ਕਰਨੀ ਪੈਂਦੀ ਹੈ ਉੱਥੇ ਜਾ ਕੇ। ਕਿੰਨੀ ਕਾਮੇਡੀ ਦੇਖਣ ਨੂੰ ਮਿਲੀ? ਕਾਮੇਡੀ ਬਹੁਤ ਜ਼ਿਆਦਾ ਪੀੜਾ ਪਾ ਦਿੱਤੀਆਂ। ਬੈਸਟ ਐਕਟਰ ਕੌਣ ਲੱਗੇਗਾ? ਬੈਸਟ ਤਾਂ ਦੇਖੋ ਅਮਰਿੰਦਰ ਗਿੱਲ, ਸਭ ਤੋਂ ਬੈਸਟ, ਦੀ ਬੈਸਟ। ਪਾਕਿਸਤਾਨੀਆਂ ਦੇ ਵਿੱਚ ਜਿਹੜੇ ਆਰਟਿਸਟ ਸੀਗੇ ਇਸ ਵਾਰ ਪੰਜਾਬੀ ਸਿਨੇਮੇ ਦੇ ਵਿੱਚ ਦੇਖਣ ਨੂੰ ਮਿਲੇ ਨੇਗੇ, ਉਹ ਬਹੁਤ ਵਧੀਆ ਲੱਗਿਆ। ਉਹਨਾਂ ਨੇ ਬਹੁਤ ਜ਼ਿਆਦਾ ਐਂਟਰਟੇਨਮੈਂਟ ਕੀਤਾ। ਕੁਝ ਹਟ ਕੇ ਲੱਗੀ ਮੂਵੀ? ਬਹੁਤ ਜ਼ਿਆਦਾ, ਬਿਲਕੁਲ ਡਿਫਰੈਂਟ ਮੂਵੀ ਸੀ, ਸਾਰਿਆਂ ਤੋਂ ਹਟ ਕੇ ਸੀ। ਬਹੁਤ ਅੱਛੀ ਫਿਲਮ, ਬਹੁਤ ਸੋਹਣੀ ਹੈ। ਆਪਣੇ ਪੰਜਾਬ ਲਈ, ਪਾਕਿਸਤਾਨ ਦੇ ਪੰਜਾਬ ਲਈ, ਇੱਕ ਦੂਜੇ ਦੇ ਪਿਆਰ ਲਈ ਬਹੁਤ ਸੋਹਣੀ ਹੈ। ਬੈਸਟ ਫਿਲਮ। ਕਮੇਡੀ ਸੀਨਸ ਬਹੁਤ ਵਧੀਆ, ਫੈਮਿਲੀ ਪਿਕਚਰਸ ਬਹੁਤ ਸੋਹਣੀ ਫਿਲਮ। ਕੀ ਮੈਸੇਜ ਕੀ ਮਿਲਦਾ ਤੁਹਾਨੂੰ? ਮੈਸੇਜ ਆਪਾਂ ਨੂੰ ਇਹ ਵੀ ਪੰਜਾਬ, ਪਾਕਿਸਤਾਨ ਤੇ ਇੰਡੀਆ ਨੂੰ ਇਕੱਠੇ ਰਹਿਣਾ ਚਾਹੀਦਾ ਹੈ। ਇਹਦੇ 'ਚ ਇਹਦਾ ਪ੍ਰੋਬਲਮ ਵਧੀਆ ਚੀਜ਼ ਹੈ। ਬੈਸਟ ਐਕਟਰ ਤੁਹਾਨੂੰ ਕਿਹਦਾ ਲੱਗਿਆ? ਬੈਸਟ ਅਮਰਿੰਦਰ ਗਿੱਲ ਦਾ। ਪਾਕਿਸਤਾਨੀਆਂ 'ਚੋਂ ਇਹ ਹੈ। ਪੰਜਾਬ ਪੈਸੇ ਕਿਵੇਂ ਭੇਜਣੇ ਨੇ? ਪਾਉਣੇ ਕਿੰਨੇ ਤੁਸੀਂ ਇਹ ਦੱਸੋ? ਮੈਂ 20 ਪਾਉਂਡ। ਕਿਵੇਂ ਲੱਗੀ ਫਿਲਮ? ਬਹੁਤ ਅੱਛੀ। ਕਿਹੜੀ ਫਿਲਮ ਦੇਖੀ ਹੈ? ਚੱਲ ਮੇਰਾ ਪੁੱਤ। ਓਕੇ, ਕੀ ਸਿੱਖਣ ਨੂੰ ਮਿਲਿਆ ਇਸ ਤੋਂ? ਬਹੁਤ ਅੱਛੀ ਲੱਗੀ। ਹਾਸਾ ਆਇਆ? ਯੈਸ, ਕਿੰਨਾ? ਬਹੁਤ ਜ਼ਿਆਦਾ। ਇਸ ਫਿਲਮ ਦੇ ਵਿੱਚ ਭਾਜੀ ਵੀ ਜਿਹੜੇ ਬੱਚੇ ਬਾਹਰ ਨੂੰ ਜਾਣ ਨੂੰ ਫਿਰਦੇ ਨੇ ਉਹਨਾਂ ਨੂੰ ਸੀਖ ਮਿਲੀ ਹੈ ਵੀ ਬਾਹਰ ਕਿੰਨੀ ਸਟਰਗਲ ਵਾਲੀ ਲਾਈਫ ਹੈ। ਇਸ ਫਿਲਮ ਤੋਂ ਉਹਨਾਂ ਨੂੰ ਇਸ ਲਾਈਫ ਦਾ ਉਹ ਹੋ ਗਿਆ ਵੀ ਹਰ ਬੱਚੇ ਨੂੰ ਪਤਾ ਲੱਗਿਆ ਵੀ ਉੱਥੇ ਜਾ ਕੇ ਕੀ ਮੁਸ਼ਕਲਾਂ ਆਉਣੀਆਂ ਨੇ। ਜਾਣਾ ਚਾਹੀਦਾ ਕਿ ਨਹੀਂ ਬਾਹਰ? ਜਾਣਾ ਚਾਹੀਦਾ ਵੀ ਹੈ, ਪਰ ਮੁਸ਼ਕਲਾਂ ਸਮਝ ਆ ਗਈਆਂ ਬੰਦਿਆਂ ਨੂੰ ਵੀ ਉੱਥੇ ਜਾ ਕੇ ਕੀ ਮੁਸ਼ਕਲਾਂ ਆਉਣੀਆਂ ਨੇ। ਇਹ ਬਹੁਤ ਅੱਛੀ ਫਿਲਮ ਬਣਾਈ ਹੈ ਅੱਜ ਦੀ ਜਨਰੇਸ਼ਨ ਲਈ। ਥੀਏਟਰ ਕਿਵੇਂ ਲੱਗਿਆ ਤੁਹਾਨੂੰ? ਬਹੁਤ ਅੱਛਾ ਜੀ। ਮੈਂ ਫਸਟ ਟਾਈਮ ਆਇਆ ਫੂਲ 'ਚ, ਪਰ ਮੈਂ ਅੱਜ ਤੋਂ ਜਦੋਂ ਪੁਰਾਣਾ ਥੀਏਟਰ ਸੀ ਉਦੋਂ ਫਿਲਮ ਦੇਖ ਕੇ ਗਿਆ ਸੀ। मूवी बहुत अच्छी, मतलब बच्चों के स्ट्रगल दी, ठीक है, एंड जो हार्ड वर्क वो कर रहे हैं उत्थे, एंड कॉमेडी गुड, और एक जो मैसेज कन्वे किया गया इस मूवी इंडिया पाकिस्तान नू यूनाइट, जो दिलों में इन्नी नफरत भरी हुई है उन्होंने खत्म करने लिए, इट्स वेरी गुड। दिल्ला चौधरी साहब की, बूटा सिंह एक्टिंग, जिंदर एक्टिंग। फिल्म बड़ी वधिया है। ਕੀ ਮਤਲਬ ਦੇਖਣ ਨੂੰ ਕੀ ਮਿਲਿਆ? ਵਧੀਆ ਹੈ, ਕਾਮੇਡੀ ਹੈ ਫਿਲਮ ਵਿੱਚ। ਹਾਸਾ ਆਇਆ? ਕਿੰਨਾ ਆਇਆ? ਪੂਰਾ। ਕਿਹੜਾ ਵਧੀਆ ਲੱਗਿਆ ਤੁਹਾਨੂੰ ਐਕਟਰ? ਐਕਟਰ ਵਿੱਚ ਅਮਰਿੰਦਰ ਗਿੱਲ। ਕੀ ਵਧੀਆ ਲੱਗਿਆ ਮੂਵੀ 'ਚ? ਚੱਲ ਮੇਰਾ ਪੁੱਤ। ਹਾਸਾ ਆਇਆ? ਪੂਰਾ? ਬਹੁਤ ਅੱਛੀ ਸੀ, ਬਹੁਤ ਫਨੀ ਮੂਵੀ ਸੀ, ਅਸੀਂ ਬਹੁਤ ਇੰਜੋਏ ਕੀਤੀ। ਜੋ ਡਿਫਰੈਂਸ ਚੱਲ ਰਹੇ ਨੇ ਉਹਨਾਂ ਨੂੰ ਵਧੀਆ ਕਰਨ ਦੇ ਲਈ ਦਿਖਾਇਆ ਗਿਆ ਮੂਵੀ ਦੇ ਵਿੱਚ। ਓਕੇ, ਤੇ ਮਤਲਬ ਤੁਹਾਨੂੰ ਕੀ ਕਰੈਕਟਰ ਕਿਸਦਾ ਸਭ ਤੋਂ ਬੈਸਟ ਲੱਗਿਆ? ਅਮਰਿੰਦਰ ਗਿੱਲ ਜੀ। ਤੇ ਪਾਕਿਸਤਾਨੀਆਂ ਦੇ ਮਤਲਬ ਜਿਹੜੇ ਹੈਗੇ ਨੇਗੇ ਆਰਟਿਸਟ, ਉਹਨਾਂ ਦੇ ਵਿੱਚੋਂ ਕਿਹੜਾ ਲੱਗਿਆ ਸਭ ਤੋਂ ਬੈਸਟ? ਤਿੰਨੋਂ ਬੈਸਟ ਸੀ। ਤਿੰਨੋਂ ਬੈਸਟ ਸੀਗੇ। ਕੀ ਮਤਲਬ ਸਿੱਖਣ ਮਿਲਦਾ ਹੈਗਾ ਇਸ ਫਿਲਮ ਦਾ? ਕਿ ਦੋਨੋਂ ਦੇਸ਼ਾਂ ਨੂੰ ਆਪਸੀ ਪਿਆਰ ਬਣਾਈ ਰੱਖਣਾ ਚਾਹੀਦਾ। ਫਿਲਮ ਬਹੁਤ ਹੀ ਵਧੀਆ ਸੀਗੀ, ਮੈਂ ਅਕਸਰ ਹੀ ਦੇਖਦੇ ਹਾਂ ਅਸੀਂ, ਪਰ ਬੜਾ ਇੰਜੋਏ ਕੀਤਾ ਬਹੁਤ ਜ਼ਿਆਦਾ। ਪਾਕਿਸਤਾਨ ਦੇ ਜੋ ਕਮੇਡੀ ਸੇ ਉਹਨਾਂ ਨੇ ਕੀਤੀ ਹੈ ਬਹੁਤ ਹੀ ਹੱਦ ਐਂਡ ਹੋ ਗਿਆ ਜੀ। ਚੱਲ ਮੇਰਾ ਪੁੱਤ ਚੱਲ ਚੱਲ